ਹੁਣ ਖਾਪ ਲੀਡਰ ਕਹਿ ਰਿਹਾ ਜੀ ਕਿ ਅਸੀਂ ਹੁਣ ਇੰਨੇ ਕਲੋਜ਼ ਆ ਗਏ ਹਾਂ ਕਿ ਅਸੀਂ ਪੰਜਾਬ ਔਰ ਹਰਿਆਣੇ ਦੇ ਕਿਸਾਨ ਜਿਹੜੇ ਨੇ ਉਹ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਸਲੇ ਨੂੰ ਵੀ ਹੱਲ ਕਰ ਲੈਣਗੇ। ਪੰਜਾਬ ਫਾਰਮਰਸ ਔਨ देयर बैक होम फ्रॉम दिल्ली बॉर्डर्स आर होपफुल ऑफ द रेजोल्यूशन ऑफ द इशू। संगवान खाप प्रधान सोमवीर संगवान, who is independent MLA from Charkhi Dadri Assembly segment, said they had called a meeting of the Khap Panchayat at Kitlana Toll Plaza in Pawani on January 2nd to discuss various issues। ਜੇ ਪੰਜਾਬ ਦੇ ਸਤਲੁਜ ਔਰ ਬਿਆਸ ਦਾ ਪਾਣੀ ਉਹਨਾਂ ਨੇ ਯਮੁਨਾ 'ਚ ਪਾਣਾ ਹੈ ਤੇ ਫਿਰ ਜਿਹੜਾ ਯਮੁਨਾ ਦਾ ਪਾਣੀ ਹੈ ਉਹਦਾ ਵੀ ਹੱਕ ਪੰਜਾਬ ਨੂੰ ਦੇ ਦੇਣ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸਾਨ ਮੋਰਚੇ ਦੀ ਫਤਹ ਨੇ ਹਰਿਆਣੇ ਦੇ ਜਾਟ ਕਿਸਾਨਾਂ ਨੂੰ ਸਿੱਖਾਂ ਦੇ ਕਾਫੀ ਨੇੜੇ ਲੈ ਆਂਦਾ ਹੈ। ਸੋ ਹਰਿਆਣੇ ਦੀ ਖਾਪ ਪੰਚਾਇਤ ਦੇ ਲੀਡਰ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਪੰਜਾਬ ਦੇ ਕਿਸਾਨਾਂ ਨਾਲ ਗੱਲਬਾਤ ਕਰਕੇ SYL ਕਨਾਲ ਦਾ ਮੁੱਦਾ ਵੀ ਹੱਲ ਕਰ ਲਵਾਂਗੇ। ਸੋ ਖਬਰਦਾਰ ਪੰਜਾਬੀਓ, ਆਪਣੀ ਦਰਿਆ ਦਿੱਲੀ ਵਿੱਚ ਕਿਤੇ ਹੁਣ SYL ਕਨਾਲ ਵੀ ਹਰਿਆਣੇ ਦੀ ਝੋਲੀ 'ਚ ਨਾ ਪਾ ਦਿਓ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਰਨਾ ਪਾਈ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬ ਦੀ ਕਿਸਾਨੀ ਬਾਰੇ ਕਿਉਂਕਿ ਕਿਸਾਨ ਲਫ਼ਜ਼ ਲਈ ਜੱਟ ਲਫ਼ਜ਼ ਵੀ ਇਸਤੇਮਾਲ ਕੀਤਾ ਜਾਂਦਾ ਹੈ, ਇਹਨੂੰ ਜਾਤੀ ਸੂਚਕ ਨਹੀਂ ਮੰਨਣਾ ਚਾਹੀਦਾ ਕਿਉਂਕਿ ਜਦੋਂ ਮੈਂ ਬਾਬਾ ਫਰੀਦਗੰਜ ਸ਼ੱਕਰ ਜਿਹੜੇ ਗੁਰੂ ਨਾਨਕ ਸਾਹਿਬ ਤੋਂ ਵੀ 250 ਸਾਲ ਪਹਿਲਾਂ ਹੋਏ ਨੇ, ਉਹਨਾਂ ਦਾ ਇਹ ਸਲੋਕ ਦੁਹਰਾਉਂਦਾ ਹੈ ਕਿ ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੇ ਜੱਟ, ਹੰਡੈ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਕਿ ਭਾਈ ਜੇ ਤੁਸੀਂ ਕਿੱਕਰ ਬੀਜਿਆ, ਜੱਟ ਨੇ ਕਿਸਾਨ ਨੇ, ਤੇ ਉਹ ਬਿਜੌੜ ਦੀਆਂ ਦਾਖਾਂ ਉਸ ਚੋਂ ਭਾਲੇ ਨਹੀਂ ਹੋਏਗਾ। ਇਵੇਂ ਜੇ ਉਹਨੇ ਉਨ ਕੱਤੀ ਹੈ ਤਾਂ ਉਹਨੂੰ ਰੇਸ਼ਮ ਵਸੂਲ ਨਹੀਂ ਹੋਏਗਾ, ਉਨ ਨਹੀਂ ਮਿਲੇਗੀ। ਸੋ ਜ਼ਾਹਰ ਹੈ ਕਿ ਵੀ ਇਹ ਟਰਮ ਸਾਡੇ ਉਸ ਖਿੱਤੇ ਦੇ ਵਿੱਚ ਕਿਸਾਨ ਔਰ ਜੱਟ ਇਹ ਸਿਨੋਨਿਮਸ ਲਫ਼ਜ਼ ਨੇ। ਇਹਨੂੰ ਕਿਸੇ ਜ਼ਾਤ ਅਭਿਮਾਨ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ। ਸਿੱਖੀ 'ਚ ਤਾਂ ਵੈਸੇ ਹੀ ਇਹਦੀ ਕੋਈ ਥਾਂ ਨਹੀਂ ਹੈ, ਪਰ ਮੈਂ ਈਵਨ ਕਲਚਰਲੀ ਵੀ ਗੱਲ ਕਰਦਾ। ਹੁਣ ਇੱਕ ਜਿਹੜੀ ਕਹਾਵਤ ਹੈ ਕਿ ਜੱਟ ਗੰਨਾ ਨਾ ਦੇ ਰੂੜੀ ਦੇ। ਹੁਣ ਗੰਨਾ ਤੁਸੀਂ ਧੌਂਸ ਨਾਲ ਤੋੜਦੇ ਹੋ, ਚੋਰੀ ਤੋੜਦੇ ਹੋ ਜਾਂ ਲੁਕ ਛਿਪ ਕੇ, ਉਹਨੂੰ ਲੱਗਦਾ ਵੀ ਇਹ ਬਰਬਾਦੀ ਹੈ। ਪਰ ਜਦੋਂ ਉਹ ਪੂਰੀ ਜੈਨਰੋਸਿਟੀ 'ਚ ਆਉਂਦਾ ਹੈ, ਦਰਿਆ ਦਿਲੀ 'ਚ ਆਉਂਦਾ ਹੈ, ਤੇ ਉਹ ਤੁਹਾਨੂੰ ਗੁੜ ਦੀ ਰੋੜੀ ਗਿਫਟ ਕਰਦਾ ਜਿਹਦੇ 'ਚ ਕਿੰਨੇ ਗੰਨਿਆਂ ਦਾ ਉਹਦੇ 'ਚ ਰਸ ਚੁੜਿਆ ਹੁੰਦਾ ਹੈ, ਉਹ ਕਿੰਨੀ ਮਿਹਨਤ 'ਚ ਉਹਦਾ ਗੁੜ ਬਣਿਆ ਉਹ ਦੇ ਦਿੰਦਾ। ਹੁਣ ਬੇਸ਼ੱਕ ਜਦੋਂ ਅਸੀਂ ਕਿਸਾਨ ਮੂਵਮੈਂਟ ਦੀਆਂ ਪ੍ਰਾਪਤੀਆਂ ਵੱਲ ਦੇਖਦੇ ਹਾਂ, ਚਲੋ ਕਾਨੂੰਨ ਵਾਪਸ ਹੋਣਾ ਇੱਕ ਕਾਨੂੰਨੀ ਪ੍ਰਾਪਤੀ, ਗੁੱਡਵਿਲ, ਕਿ ਇਹ ਵੀ ਹੈ ਕਿ ਜੀ ਅਸੀਂ ਦਿੱਲੀ ਵੀ ਜਿੱਤੀ ਤੇ ਦਿਲ ਵੀ ਜਿੱਤੇ। ਵੈਸੇ ਦਿੱਲੀ ਜਿੱਤੀ ਨਹੀਂ ਹੈ, ਇਹ ਦੱਸ ਦਿੱਤਾ ਹੈ ਦਿੱਲੀ ਨੂੰ ਕਿ ਭਾਈ ਅਸੀਂ ਹੈਗੇ ਹਾਂ, ਚੈਲੰਜ ਕੀਤਾ ਇਫੈਕਟਿਵਲੀ। ਲੇਕਿਨ ਦੂਸਰਾ ਪੱਖ ਜਿਹੜਾ ਅਸੀਂ ਖਾਸ ਤੌਰ 'ਤੇ ਹਰਿਆਣਾ ਜਾਂ ਵੈਸਟਰਨ ਯੂਪੀ ਦੇ ਆਮ ਲੋਕ, ਖਾਸ ਤੌਰ 'ਤੇ ਜਾਟ, ਜਿਨ੍ਹਾਂ ਨੇ ਸਿੱਖਾਂ ਨੂੰ ਕਲੋਜ਼ਲੀ ਦੇਖਿਆ, ਉਹ ਐਡਮਾਇਰਰ ਬਣੇ। ਹੁਣ ਉਸ ਸਾਰੇ 'ਚੋਂ ਜਿਹੜਾ ਜਿਵੇਂ ਮੈਂ ਕਿਹਾ ਵੀ ਅਸੀਂ ਬਹੁਤ ਵਾਰ ਜਦੋਂ ਜੈਨਰਸ ਹੁੰਦੇ ਹਾਂ ਤਾਂ ਇੰਨੇ ਕੁ ਜੈਨਰਸ ਹੁੰਦੇ ਹਾਂ ਕਿ ਸਾਨੂੰ ਭੁੱਲ ਜਾਂਦਾ ਵੀ ਸਾਡੇ ਹਿੱਤ ਕੀ ਨੇ। ਇਹ ਠੀਕ ਹੈ ਕਿ ਕਿਸੇ ਦੇ ਲਈ ਕੁਰਬਾਨੀ ਕਰਨ ਦੀ ਦਾ ਮਾਦਾ ਸੱਚ, ਹੱਕ, ਇਨਸਾਫ ਲਈ ਉਹ ਗੁਰੂ ਨੇ ਸਾਡੇ 'ਚ ਭਰਿਆ ਹੋਇਆ, ਲੇਕਿਨ ਇਸ ਗੱਲ ਦਾ ਵੀ ਧਿਆਨ ਰਹੇ ਕਿ ਆਪਣੇ ਹਿੱਤਾਂ ਨੂੰ ਮਹਿਫੂਜ਼ ਰੱਖਣਾ ਵੀ ਬੜਾ ਜ਼ਰੂਰੀ ਹੈ। ਔਰ ਹੁਣ ਜਿਵੇਂ ਅਸੀਂ ਦੇਖਦੇ ਹਾਂ ਵੀ ਬੇਸ਼ੱਕ ਖਬਰਾਂ ਦੇ ਹਵਾਲੇ ਨਾਲ ਅੱਜ ਸਾਰੇ ਚਰਚਾ ਹੈ ਕਿ ਜੀ ਜਿਹੜੀ ਸਿੱਟ ਬਣਾਈ ਸੀ ਸਪੈਸ਼ਲ ਇਨਵੈਸਟੀਗੇਟਿਵ ਟੀਮ ਲਖੀਮਪੁਰ ਖੀਰੀ ਦੇ ਉਸ ਜਿਹਦੇ 'ਚ ਕਿ ਵਹੀਕਲਸ ਨੂੰ ਹਥਿਆਰ ਬਣਾ ਕੇ ਦਰੜ ਦਿੱਤਾ ਸੀ, ਉਸ ਸਿੱਟ ਨੇ ਕਿਹਾ ਜੀ ਕਿ ਇਹ ਪ੍ਰੀ ਕਨਸੀਵਡ ਸਾਜ਼ਿਸ਼ ਸੀ ਔਰ ਜਿਹੜਾ ਉਹ ਟੈਣੀ ਕਿ ਕੌਣ ਹੈ ਉਸ ਦੇ ਮੁੰਡੇ ਨੂੰ ਉਹਦੇ ਲਈ ਜ਼ਿੰਮੇਵਾਰ, ਔਰ ਹੋਰ ਵੀ ਲੰਬੀ ਲਿਸਟ ਹੈ। ਸੋ ਇਹ ਤਾਂ ਬੜੀ ਚਰਚਾ, ਨਿਕਲਣ ਕਰਨਾ ਕੁਛ ਨਹੀਂ ਹੈ ਅਲਟੀਮੇਟਲੀ। ਲੇਕਿਨ ਇਹ ਹੋ ਗਿਆ ਜੀ, ਦੇਖੋ ਕਿਸਾਨ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਗਿਣਮਿਤ ਕੇ ਸਾਜ਼ਿਸ਼ ਕੀਤੀ। ਪਰ ਇਸ ਸਾਰੇ ਦੇ ਨਾਲ ਇਹ ਵੀ ਹੈ ਕਿ ਜੀ ਜਿਵੇਂ ਹੁਣ ਹਰਿਆਣੇ ਦੇ ਵਿੱਚੋਂ ਜਿੱਥੋਂ ਇਹ ਕਿਸਾਨ ਵਾਪਸ ਮੁੜਦੇ ਆ ਲੰਘੇ, ਉਹਨਾਂ ਨੇ ਬੜਾ ਸਵਾਗਤ ਕੀਤਾ ਔਰ ਉਸ ਸਾਰੇ ਦੇ ਵਿੱਚ ਉਹਨਾਂ ਨੇ ਨਾਓ ਵੀ ਹੈਵ ਲਾਈਫ ਲੌਂਗ ਫਰੈਂਡਸ ਇਨ ਪੰਜਾਬ ਹਰਿਆਣਾ ਰੈਜ਼ੀਡੈਂਟਸ। ਉਹਨਾਂ ਨੇ ਕਿਹਾ ਜੀ ਅਸੀਂ ਇੰਨੀਆਂ ਸਾਂਝਾਂ ਹੋ ਗਈਆਂ, ਹੁਣ ਨੰਬਰ ਵੀ ਅਸੀਂ ਲੈ ਲਏ ਨੇ, ਸਾਡੇ ਬੱਚਿਆਂ ਦੇ ਵਿਆਹ 'ਤੇ ਵੀ ਆਉਣਗੇ, ਅਸੀਂ ਵੀ ਉਹਨਾਂ ਦੇ ਜਾਵਾਂਗੇ। ਹੁਣ ਇਸ ਸਾਰੇ ਦੇ ਵਿੱਚ ਮੇਰੀ ਨਜ਼ਰ ਖੱਪ
ਜਾਂ ਖਾਪ ਇਹਨੂੰ ਕਹਿੰਦੇ ਨੇ ਪੰਚਾਇਤਾਂ। ਇਹ ਬੜਾ ਪੁਰਾਣਾ ਸਿਸਟਮ ਹੈ ਖਾਪ ਪੰਚਾਇਤਾਂ ਦਾ। ਇਹਨਾਂ ਦੇ ਰਕੇਸ਼ ਟਕੈਤ ਦੇ ਕਹਿਣ ਮੁਤਾਬਕ ਅੰਗਰੇਜ਼ਾਂ ਨੇ 100 ਸਾਲ ਇਹਨੂੰ ਬੈਨ ਕਰ ਦਿੱਤਾ ਸੀ। ਹਾਲਾਂਕਿ ਇਹ ਨੋਟੋਰੀਅਸ ਵੀ ਨੇ, ਹੁੱਕਾ ਪਾਣੀ ਬੰਦ ਕਰਨ ਦੇ ਫਤਵੇ ਵੀ ਇਹਨਾਂ ਦੇ ਹੁੰਦੇ ਨੇ, ਲੇਕਿਨ ਇਹ ਇੱਕ ਸੰਗਠਨ ਹੈ ਜਿਹੜਾ ਇੰਡੀਜਨਸ ਹੈ, ਦੇਸੀ ਹੈ। ਔਰ ਖਾਪ ਲੀਡਰ ਸੇਜ਼ ਪੰਜਾਬ ਹਰਿਆਣਾ ਫਾਰਮਰਸ ਕੈਨ ਫਾਈਂਡ ਵੇ ਆਊਟ ਔਨ SYL2। ਹੁਣ ਖਾਪ ਲੀਡਰ ਕਹਿ ਰਿਹਾ ਜੀ ਕਿ ਅਸੀਂ ਹੁਣ ਇੰਨੇ ਕਲੋਜ਼ ਆ ਗਏ ਹਾਂ ਕਿ ਅਸੀਂ ਪੰਜਾਬ ਔਰ ਹਰਿਆਣੇ ਦੇ ਕਿਸਾਨ ਜਿਹੜੇ ਨੇ ਉਹ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਸਲੇ ਨੂੰ ਵੀ ਹੱਲ ਕਰ ਲੈਣਗੇ। Farmers of Haryana and Punjab who are overjoyed over the fulfillment of their demand for withdrawal of 3 farm laws have stated that they could also find an amicable solution to the long pending issue of Satluj Yamuna link canal. Punjab farmers on their back home from Delhi borders are hopeful of the resolution of the issue. ਇਹਦਾ ਮਤਲਬ ਵੀ ਕੁਛ ਨਾ ਕੁਛ ਉਹਨਾਂ ਨੇ ਕਈਆਂ ਨੂੰ ਜਿਹੜਾ ਉਹ ਚਾਟੇ ਲਾ ਲਿਆ। ਦਾ ਸੰਗਵਾਨ ਖਾਪ ਪ੍ਰਧਾਨ ਸੋਮਵੀਰ ਸੰਗਵਾਨ, who is independent MLA from Charkhi Dadri Assembly segment, said they had called a meeting of the Khap Panchayat at Kitlana Toll Plaza in Pawani on January 2nd to discuss various issues। भी असी उस टोल प्लाजे से 2 जनवरी को सदी है। The meeting will be attended by Meghalaya Governor Satyapal Malik। ਹੁਣ ਉਹੀ ਸਤਪਾਲ ਮਲਿਕ ਜਿਹਨੇ ਸਿੱਖਾਂ ਦੇ ਦਿਲ ਜਿੱਤੇ ਨੇ, ਮੋਦੀ ਨੂੰ ਕਹਿ ਕੇ ਕਿ ਭਾਈ ਇਹ ਭੁੱਲਣ ਵਾਲੇ ਨਹੀਂ, ਇੰਦਰਾ ਗਾਂਧੀ ਨੂੰ ਨਹੀਂ ਉਹਨਾਂ ਨੇ ਛੱਡਿਆ, ਡਾਇਰ ਨੂੰ ਨਹੀਂ ਸੀ ਛੱਡਿਆ ਤੈਨੂੰ, ਉਹ ਉੱਥੇ ਆ ਰਿਹਾ ਸਤਿਆਪਾਲ ਮਲਿਕ। ਬਿਸਾਈਡਸ ਆਲ ਪ੍ਰੋਮੀਨੈਂਟ SKM ਲੀਡਰ, ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਆ ਰਹੇ ਨੇ। ਹੀ ਸੈਡ ਦੇ ਵੁੱਡ ਟੇਕ ਇਨੀਸ਼ੀਏਟਿਵ ਫॉर द ਰੈਜ਼ੋਲੂਸ਼ਨ ਆਫ SYL ਇਸ਼ੂ ਔਨ ਸੋਸ਼ਲ ਲੈਵਲ। ਹੁਣ ਇਹ ਸੋਸ਼ਲ ਤਾਂ ਇਸ਼ੂ ਹੀ ਨਹੀਂ ਹੈ, ਜਾਂ ਇਹ ਇਸ਼ੂ ਹੀ ਕੋਈ ਹਰਿਆਣੇ ਨਾਲ ਤਾਂ ਸੰਬੰਧਿਤ ਹੀ ਨਹੀਂ ਹੈ। ਗੱਲ ਤਾਂ ਵਾਟਰ ਰਾਈਟਸ ਹੈ, ਰਾਈਪੇਰੀਅਨ ਰਾਈਟਸ ਦੇ ਥੱਲੇ ਆਲਰੇਡੀ ਹਰਿਆਣਾ ਪੰਜਾਬ ਦਾ 3.5 ਮਿਲੀਅਨ ਏਕੜ ਫੁੱਟ ਪਾਣੀ ਲੈ ਰਿਹਾ ਹੈ। ਨਾ ਹੀ ਇਹਨਾਂ ਦੇ ਕੋਲ ਕੋਈ ਅਥਾਰਟੀ ਹੈ ਕਿ ਉਹਨੂੰ ਕਰਨ ਦਾ। ਜੇ ਪੰਜਾਬ ਦੇ ਸਤਲੁਜ ਔਰ ਬਿਆਸ ਦਾ ਪਾਣੀ ਉਹਨਾਂ ਨੇ ਯਮੁਨਾ 'ਚ ਪਾਣਾ ਤੇ ਫਿਰ ਜਿਹੜਾ ਯਮੁਨਾ ਦਾ ਪਾਣੀ ਹੈ ਉਹਦਾ ਵੀ ਹੱਕ ਪੰਜਾਬ ਨੂੰ ਦੇ ਦੇਣ। ਸੋ ਮੈਂ ਸਮਝਦਾ ਵੀ ਮੈਨੂੰ ਇਹ ਫੀਅਰ ਹੈ ਕਿ ਜਿਸ ਕਿਸਮ ਦਾ ਮਾਹੌਲ ਬਣਿਆ ਹੋਇਆ ਹੈ, ਲੈ ਲੈ ਯਾਰ ਕੋਈ ਨਹੀਂ, ਤੇਰੇ ਲਈ ਸਿਰ ਵੀ ਹਾਜ਼ਰ ਹੈ, ਲੈ ਜਾ ਪਾਣੀ ਕੀ, ਤੂੰ ਸਾਡੀ ਮਿੱਟੀ ਵੀ ਚੁੱਕ ਕੇ ਲੈ ਜਾ। ਇਹ ਸਾਡਾ ਕਰੈਕਟਰ ਹੈਗਾ। ਗੰਨਾ ਨਾ ਦੇ ਰੋੜੀ ਦੇ ਵਾੜਾ, ਔਰ ਇਸ ਤੋਂ ਬਚਣ ਦੀ ਲੋੜ ਹੈ। ਔਰ ਜਿਵੇਂ ਅਸੀਂ ਅੱਜ ਸ਼ੁਰੂ 'ਚ ਹੀ ਦੱਸਿਆ ਸੀ ਕਿ ਅੱਜ ਪੋਹ ਦਾ ਮਹੀਨਾ ਹੈ। ਬੇਸ਼ੱਕ ਅਕਸਰ ਜਦੋਂ ਮੈਂ ਇਹ ਕਿਹਾ ਕਿ ਵੀ ਸਾਡਾ ਪੰਜਾਬ ਇੰਨਾ ਕੁ ਖੂਬਸੂਰਤ ਹੈ, ਕੁਦਰਤ ਮਿਹਰਬਾਨ ਹੈ ਕਿ 6 ਰੁੱਤਾਂ ਨੇ ਔਰ ਡਿਸਟਿੰਕਟ 6 ਜਿਹੜੇ ਨੇ ਵੈਦਰ ਹੁੰਦੇ ਨੇ। ਔਰ ਇੱਕ ਦੋ ਨੇ ਉਦੋਂ ਪੁੱਛਿਆ ਵੀ, ਮੈਨੂੰ ਵੀ ਇਗਨੋਰ ਮੈਂ ਕੀਤਾ ਜਾਂ ਮੈਨੂੰ ਨਜ਼ਰਾਂ 'ਚੋਂ ਨਹੀਂ ਗੁਜ਼ਰਿਆ। ਉਹ ਕਹਿੰਦਾ ਜੀ 6 ਕਿਵੇਂ ਹੋਈਆਂ ਕਿ ਵੀ ਰੁੱਤਾਂ ਤਾਂ ਉਹੀ ਨੇ, ਗਰਮੀ ਹੈ, ਬਰਸਾਤ ਹੈ, ਸਰਦੀ ਹੈ ਤੇ ਬਸੰਤ ਹੈ। ਫਿਰ ਮੈਨੂੰ ਲੱਗਾ ਵੀ 6 ਰੁੱਤਾਂ ਅਸੀਂ ਪੜ੍ਹਦੇ ਵੀ ਰਹੇ ਔਰ ਘਰਾਂ 'ਚ ਵੀ ਗੱਲਾਂ ਹੁੰਦੀਆਂ ਸੀ। ਗੁਰੂ ਅਰਜਨ ਸਾਹਿਬ ਦੇ ਜਿਹੜੇ ਇੱਕ ਉਹਨਾਂ ਦੀ ਬਾਣੀ ਹੈ ਕਿ ਸ਼ਲੋਕ ਰੁੱਤੀ, ਉਹਨਾਂ 'ਚ ਉਹਨਾਂ ਨੇ 6 ਰੁੱਤਾਂ ਬਿਆਨੀਆਂ ਨੇ, ਉਹਨਾਂ ਦੇ ਨਾਮ ਵੀ ਲਿਖੇ ਨੇ। ਔਰ ਨਾਲ ਦੀ ਨਾਲ ਮੂਲ ਨਾਨਕਸ਼ਾਹੀ ਕੈਲੰਡਰ ਜਿਹੜਾ 2003 'ਚ ਪੰਥ ਨੇ ਕਬੂਲ ਕੀਤਾ, ਭਾਵੇਂ ਹਿੰਦੂ ਤਵੀਆਂ ਨੇ ਕਿਵੇਂ ਪ੍ਰਭਾਵਿਤ ਕਰਕੇ ਉਸ ਦੀ ਉਹਨਾਂ ਨੇ ਮਿਕਸ ਵੈਜੀਟੇਬਲ ਬਣਾ ਦਿੱਤੀ ਔਰ ਹੌਲੀ ਹੌਲੀ ਬਿਕਰਮੀ ਕੈਲੰਡਰ ਦਾ ਨਾਂ ਹੀ ਨਾਨਕਸ਼ਾਹੀ ਰੱਖ ਦਿੱਤਾ। ਔਰ ਉਹਦੇ 'ਚ ਪਹਿਲਾਂ ਮੈਂ ਇਹ ਦੱਸਦੇ ਹਾਂ ਕਿ ਇਹ ਉਸ ਸ਼ਲੋਕ ਰੁੱਤੀ ਦੇ ਵਿੱਚ 2-2 ਮਹੀਨਿਆਂ 'ਤੇ ਬੇਸਡ ਜਿਹੜੀਆਂ ਰੁੱਤਾਂ ਨੇ ਪੰਜਾਬ 'ਚ, ਕਿਉਂਕਿ ਇੱਕ ਮਾਰਕਡ ਚੇਂਜ ਹੁੰਦੀ ਹੈ, ਤੁਸੀਂ ਦੇਖ ਰਹੇ ਹੁੰਦੇ ਹੋ ਚੇਂਜ। ਉਹਦੇ 'ਚ ਜਿਹੜਾ ਮੱਘਰ ਦਾ ਮਹੀਨਾ ਬੀਤਿਆ ਤੇ ਪੋਹ ਦਾ ਮਹੀਨਾ ਅੱਜ ਸ਼ੁਰੂ ਹੋਇਆ, ਉਸ ਦਾ ਨਾਂ ਹੈ ਸਿਸੀਅਰ। ਮਾਘ ਤੇ ਫੱਗਣ ਜਿਹੜੇ ਨੇ ਉਹ ਨੇ ਹਿਮਕਰ। ਹਾਲਾਂਕਿ ਅਸੀਂ ਸਾਰੇ ਹੀ ਵਿੰਟਰ ਦੇ ਖਾਤੇ 'ਚ ਪਾਏ ਹੁੰਦੇ ਨੇ, ਕਿਉਂਕਿ ਆਲਰੇਡੀ ਜਿਹੜੇ ਚੇਤ ਵਿਸਾਖ ਇਹ ਬਸੰਤ ਦੇ ਮਹੀਨੇ ਨੇ, ਜੇਠ ਹਾੜ ਇਹ ਗਰਮੀ ਦੇ ਮਹੀਨੇ ਦੇ ਲਈ ਗ੍ਰੀਖਮ ਲਫ਼ਜ਼ ਹੈ ਸ਼ਲੋਕ ਰੁੱਤੀ 'ਚ। ਸਾਵਣ ਭਾਦੋ ਬਰਸਾਤ, ਜਿਹਨੂੰ ਬਰਸ ਦਾ ਨਾਂ ਦਿੱਤਾ ਹੈ। ਅੱਸੂ ਕੱਤਕ ਸਰਦ। ਹੁਣ ਅੱਸੂ ਦੇ ਮਹੀਨੇ ਜਿਹੜਾ ਆਲਮੋਸਟ ਮਿਡ ਅਕਤੂਬਰ ਹੁੰਦਾ ਹੈ, ਬਿਗਨਿੰਗ ਅਕਤੂਬਰ ਹੁੰਦਾ ਹੈ, ਉਹਦੇ 'ਚ ਤੁਸੀਂ ਦੇਖੋਗੇ ਕਿ ਸਰਦੀ ਦੀ ਟੈਂਪਰੇਚਰ ਡਾਊਨ ਹੋਣਾ ਸ਼ੁਰੂ ਹੋ ਜਾਂਦਾ ਹੈ, ਪਰ ਸਰਦੀ ਪੂਰੀ ਨਹੀਂ ਹੁੰਦੀ। ਕੱਤਕ ਤੱਕ ਪਹੁੰਚਦੇ ਆ ਸਰਦੀ ਤੁਹਾਨੂੰ ਮਹਿਸੂਸ ਹੁੰਦੀ ਹੈ। ਮੱਘਰ ਪੋਹ ਦੇ ਮਹੀਨੇ 'ਚ ਸਸੀਅਰ, ਜਿਵੇਂ ਹੁਣ ਅਸੀਂ ਲੰਘ ਰਹੇ ਹਾਂ ਅੱਜ ਪੋਹ ਦਾ, ਇੱਥੇ ਵੀ ਤੁਸੀਂ ਦੇਖੋਗੇ ਕਿ ਭਾਈ ਅਜੇ ਨਹੀਂ ਯਾਰ, ਪੰਜਾਬ 'ਚ ਵੀ ਜਦੋਂ ਤੁਸੀਂ ਵੈਦਰ ਪੁੱਛੋਗੇ ਕਹਿੰਦੇ ਨਹੀਂ ਅਜੇ ਸਨ ਨਹੀਂ ਹੈ, ਟੋਲਰੇਬਲ ਹੈ। ਲੇਕਿਨ ਜਿਹੜੇ ਮਾਘ ਫੱਗਰ ਨੇ ਹਿਮਕਰ, ਹਿਮ ਬਰਫ਼ ਨੂੰ ਕਹਿੰਦੇ ਨੇ,
ਹੁਣ ਜੇ ਤੁਸੀਂ ਪੰਜਾਬ ਦਾ ਓਵਰਆਲ ਲੈਂਡਸਕੇਪ ਦੇਖੋ, ਅਸੀਂ ਭੁੱਲ ਜਾਂਦੇ ਹਾਂ ਕਿ ਹਿਮਾਚਲ ਹਿਲਸ ਜਿਹੜੀਆਂ ਧੌਲਾਧਾਰ ਉਹ ਵੀ ਪੰਜਾਬ 'ਚ ਸੀ। ਜੇ ਤੁਸੀਂ ਲਹਿੰਦੇ ਪੰਜਾਬ ਵੱਲ ਦੇਖੋ ਤੇ ਰਾਵਲਪਿੰਡੀ, ਜਿਸ ਨੂੰ ਕਹਿੰਦੇ ਉਸ ਏਰੀਆ ਨੂੰ ਪੋਠੋਹਾਰ ਨੇ, ਪੋਠੋਹਾਰ ਪਠਾਰ ਤੋਂ ਬਣਿਆ, ਪਠਾਰ ਪਹਾੜ ਨੂੰ ਕਹਿੰਦੇ ਨੇ, ਔਰ ਮਰੀ ਹਿਲਸ ਔਰ ਐਬਟਾਬਾਦ, ਉਹ ਸਾਰੇ ਉੱਥੇ ਜੇ ਤੁਸੀਂ ਦੇਖੋਗੇ ਤਾਂ ਫਿਰ ਜਿਹੜਾ ਅੱਸੂ ਕੱਤਕ ਤੋਂ ਬਾਅਦ ਇਹ ਸਿਸੀਅਰ ਔਰ ਹਿਮਕਰ ਜਿਹੜੀਆਂ ਨੇ, ਹਿਮ ਬਰਫ਼ ਨੂੰ ਕਹਿੰਦੇ ਨੇ ਇਸ ਲਈ ਹਿਮਾਲਿਆ ਜਿੱਥੇ ਬਰਫ਼ ਦਾ ਪਹਾੜ ਹੈ। ਸੋ ਮੈਂ ਰਾਗ ਤੁਖਾਰੀ ਦੇ ਵਿੱਚ ਜਿਹੜਾ ਗੁਰੂ ਨਾਨਕ ਸਾਹਿਬ ਦਾ ਪੋਹ ਮਹੀਨੇ ਬਾਰੇ ਉਹਨਾਂ ਦਾ ਫਰਮਾਨ ਹੈ ਉਹ ਮੈਂ ਬਰੀਫ 'ਚ ਡਿਸਕਸ ਕਰਦਾ। ਪੋਖ ਤੁਖਾਰ ਪੜੈ ਵਣ ਤ੍ਰਿਣ ਰਸ ਸੋਖੈ, ਆਵਤ ਕੀ ਨਾਹੀ ਮਨ ਤਨ ਵਸੈ ਮੁਖੇ, ਮਨ ਤਨ ਰਵ ਰਿਹਾ ਜਗ ਜੀਵਨ, ਗੁਰ ਸ਼ਬਦੀ ਰੰਗ ਮਾਣੀ, ਅੰਡਜ ਜੇਰਜ ਸੇਤਜ ਉਤਪੁਜ, ਘਟ ਘਟ ਜੋਤ ਸੁਮਾਣੀ। ਗੁਰੂ ਸਾਹਿਬ ਕਹਿੰਦੇ ਨੇ ਪੋਹ ਦਾ ਮਹੀਨਾ ਆ ਗਿਆ। ਤੁਖਾਰ ਹੁੰਦਾ ਕੋਰਾ ਪੈਣਾ। ਤੁਸੀਂ ਸਵੇਰੇ ਉੱਠੋ, ਪੰਜਾਬ 'ਚ ਕਿਵੇਂ ਹੁੰਦਾ, ਕੋਰਾ ਜੰਮਿਆ ਹੁੰਦਾ ਸੀ ਕਿ ਇਸ ਪੋਹ ਦੇ ਮਹੀਨੇ ਦੇ ਵਿੱਚ ਕੋਰਾ ਪਿਆ ਹੋਇਆ, ਔਰ ਜਿਹੜਾ ਮੌਸਮ ਹੁੰਦਾ ਜਿੰਨੇ ਰੁੱਖ ਨੇ, ਦਰਖਤ ਨੇ, ਉਹਨਾਂ ਵਿਚਲਾ ਰਸ ਚੂਸਿਆ ਜਾਂਦਾ। ਵਣ ਤ੍ਰਿਣ ਰਸ ਸੁੱਖ ਹੈ ਕਿ ਉਸ ਨੂੰ ਐਬਜ਼ੋਰਵ ਕਰ ਰਿਹਾ ਇਹ ਕੋਹਰਾ, ਇਹ ਪੋਹ ਦਾ ਮਹੀਨਾ। ਆਵਤ ਕੀ ਨਾਹੀ ਮਨ ਤਨ ਵਸੈ ਮੁਖੇ, ਕਿ ਹੇ ਮੇਰੇ ਪਿਆਰੇ ਤੂੰ ਆਉਂਦਾ ਕਿਉਂ ਨਹੀਂ, ਔਰ ਕਿਉਂ ਨਹੀਂ ਜਿਹੜਾ ਮੈਂ ਤੈਨੂੰ ਆਪਣੇ ਦਿਲ ਦਿਮਾਗ ਆਪਣੇ ਹਿਰਦੇ 'ਚ ਮਨ ਤਨ ਵਸਿਆ, ਮੇਰੇ ਮੂੰਹ 'ਤੇ ਕਿਉਂ ਨਹੀਂ ਤੂੰ ਆ ਕੇ ਵਸਦਾ। ਹੇ ਮੇਰੇ ਪਿਆਰੇ ਤੂੰ ਮੈਨੂੰ ਕਿਉਂ ਨਹੀਂ ਮਿਲਦਾ। ਹੁਣ ਤਾਂ ਪੋਹ ਦਾ ਮਹੀਨਾ ਹੈ ਔਰ ਚਾਰ ਚਫੇਰੇ ਕੋਰਾ ਹੈ, ਔਰ ਦਰਖਤਾਂ ਰੁੱਖਾਂ ਦੇ ਵਿੱਚ ਵੀ ਰਸ ਜਿਹੜਾ ਸੁੱਕਿਆ ਹੋਇਆ ਹੈ। ਮਨ ਤਨ ਰਵ ਰਿਹਾ ਜਗ ਜੀਵਨ, ਗੁਰ ਸ਼ਬਦੀ ਰੰਗ ਮਾਣੀ, ਕਿ ਜੇ ਮਨ ਔਰ ਤਨ ਦੇ ਅੰਦਰ ਜਗ ਜੀਵਨ, ਦੁਨੀਆ ਨੂੰ ਜ਼ਿੰਦਗੀ ਦੇਣ ਵਾਲਾ ਵਾਹਿਗੁਰੂ ਆ ਕੇ ਵਸ ਜਾਏ ਤੇ ਉਸ ਪਿਆਰੇ ਦੇ ਸ਼ਬਦ ਦੇ ਵਿੱਚ, ਉਸ ਆਨੰਦ ਦੇ ਵਿੱਚ ਜ਼ਿੰਦਗੀ ਬੀਤਦੀ ਹੈ। ਅੰਡਜ ਜੇਰਜ ਸੇਤਜ ਉਤਪੁਜ, ਘਟ ਘਟ ਜੋਤ ਸਮਾਣੀ। ਇਹ ਚਾਰ ਫਾਰਮਸ ਨੇ ਲਾਈਫ ਦੀਆਂ। ਅੰਡੇ ਤੋਂ ਜਿਹੜੀ ਚੀਜ਼ ਕ੍ਰੀਏਸ਼ਨ ਹੁੰਦੀ ਹੈ, ਜੇਰ ਜਿਹੜੀ ਪਲਾਸੈਂਟਾ ਤੋਂ ਹੁੰਦੀ ਹੈ, ਐਨੀਮਲਸ ਹਿਊਮਨ ਬੀਇੰਗ। ਅੰਡਜ ਜੇਰਜ ਉਤਪੁਜ ਜਿਹੜੀਆਂ ਜ਼ਮੀਨ ਚੋਂ ਨਿਕਲਦੀ ਹੈ, ਵੈਜੀਟੇਸ਼ਨ। ਔਰ ਸੇਤਜ ਹੈ ਜਿਹੜੀ ਪਸੀਨੇ ਤੋਂ ਨਿਕਲਦੇ ਨੇ ਜਿਹੜੇ ਸਾਰੇ ਜੀਵ, ਉਹ ਉਹਨਾਂ ਨੂੰ ਸੇਤਜ ਕਹਿੰਦੇ ਨੇ। ਸੋ ਇਹ ਜਿਹੜੀਆਂ ਚਾਰੋਂ ਹੀ ਫਾਰਮਸ ਆਫ ਲਾਈਫਸ ਨੇ, ਉਹਨਾਂ 'ਚ ਰੱਬ ਵਸਦਾ ਹੈ। ਉਹ ਵਾਹਿਗੁਰੂ ਦੀ ਜੋਤ ਹਰ ਇੱਕ ਦੇ ਵਿੱਚ ਵਸਦੀ ਹੈ। ਦਰਸ਼ਨ ਦੇਹੋ ਦਇਆਪਤ ਦਾਤੇ, ਗਤ ਪਾਵੋ ਮਤ ਦੇਹੋ, ਨਾਨਕ ਰੰਗ ਰਵੈ ਰਸ ਰਸੀਆ, ਹਰ ਸਿਉ ਪ੍ਰੀਤ ਸਨੇਹੋ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਇਸ ਪੋਹ ਦੇ ਮਹੀਨੇ ਕੋਰਾ, ਚਾਰ ਚਫੇਰੇ, ਠੰਡ ਦਾ ਵਰਤਾਰਾ, ਤੇਰਾ ਵਿਛੋੜਾ ਝੱਲਿਆ ਨਹੀਂ ਜਾਂਦਾ। ਦਰਸ਼ਨ ਦਿਓ ਦਇਆਪਤ ਦਾਤੇ, ਹੇ ਰਹਿਮ ਕਰਨ ਵਾਲੇ, ਦਇਆ ਦੇ ਖਜ਼ਾਨੇ ਸਤਿਗੁਰੂ ਅਕਾਲ ਪੁਰਖ, ਦਰਸ਼ਨ ਦਿਓ। ਗਤ ਪਾਵੋ ਮਤ ਦੇਹੋ, ਮੈਨੂੰ ਇਸ ਕਿਸਮ ਦੀ ਅਕਲ ਦਿਓ ਕਿ ਮੈਂ ਤੇਰੇ ਪਿਆਰ ਦੇ ਵਿੱਚ ਲਬਰੇਜ਼ ਹੋਵਾਂ, ਤੇਰੇ ਰਸਤੇ ਵੱਲ ਤੁਰਾਂ। ਨਾਨਕ ਰੰਗ ਰਵੈ ਰਸ ਰਸੀਆ, ਕਿ ਜੇ ਮੈਂ ਉਸ ਵਾਹਿਗੁਰੂ ਦੀ ਕੁਰਬਤ ਤੋਂ ਉਸ ਦੇ ਕਰੀਬ ਹੁੰਦਾ ਤੇ ਫਿਰ ਉਹ ਰਸ ਰਸੀਆ ਰੂਹ ਉਸ ਰੱਬ ਦੇ ਪਿਆਰ ਵਿੱਚ ਰਚੀ ਹੋਈ, ਹਰ ਸਿਉ ਪ੍ਰੀਤ ਸਨੇ, ਉਸ ਰੱਬ ਦੇ ਨਾਲ ਪ੍ਰੀਤ ਹੋਏਗੀ। ਔਰ ਉਹ ਜਿਹੜਾ ਵਾਹਿਗੁਰੂ ਹੈ, ਲਾਰਡ ਹੈ, ਰੱਬ ਹੈ, ਜਿਹੜੇ ਵੀ ਲਫ਼ਜ਼ ਉਹਦੇ ਲਈ ਅਕਾਲ ਪੁਰਖ ਹੈ, ਅੱਲਾਹ ਤਾਲਾ ਹੈ, ਉਹਦਾ ਔਰ ਮੇਰੀ ਰੂਹ ਦਾ ਸੰਬੰਧ ਜਿਹੜਾ ਉਹ ਓਤ ਪ੍ਰੋਤ ਹੋਏਗਾ। ਉਹ ਅਸੀਂ ਇੱਕ ਰੰਗ ਦੇ ਵਿੱਚ ਰੰਗੇ ਜਾਵਾਂਗੇ, ਕਿਉਂਕਿ ਉਸ ਦੇ ਪਿਆਰ ਤੋਂ ਬਿਨਾਂ ਜ਼ਿੰਦਗੀ ਦਾ ਕੋਈ ਅਰਥ ਨਹੀਂ ਹੈ। ਇਹ ਪੋਹ ਮਹੀਨੇ ਨੂੰ ਮੁਖਾਤਬ ਹੋ ਕੇ ਗੁਰੂ ਨਾਨਕ ਸਾਹਿਬ ਦਾ ਫਰਮਾਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅਧਿਆਇ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਅੱਜ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਆਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।